रोज किसी तेरिया बकरियां रोज ऐलान होंदा किसी दी बकरी गवाच गई ना तू सवेरे सवेरे छड्डदियां अस्सलाम वालेकुम की हाल है मेरे ਵੀਰਾਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲੌਗ ਸਾਡੇ ਪਿੰਡ ਦੇ ਵਿੱਚ ਨਾ ਡੇਲੀ ਸ਼ਾਮ ਨੂੰ ਐਲਾਨ ਹੁੰਦਾ ਵੀ ਫਲਾਣੇ ਦੀ ਬੱਕਰੀ ਗਵਾਚ ਗਈ ਆ ਸਿਰੋਂ ਘੋਨੀ ਫਲਾਣੇ ਰੰਗ ਦੀ ਡੱਬੀ ਆ ਤੇ ਆ ਉਹਦੀ ਨਿਸ਼ਾਨੀ ਆ ਤੇ ਜੇ ਕਿਸੇ ਕੋਲ ਹੋਵੇ ਜਾਂ ਕਿਸੇ ਨੇ ਫੜੀ ਹੋਈ ਹੋਵੇ ਤੈਨੂੰ ਵਾਪਸ ਕਰਕੇ ਨਾ ਜਾਂ ਕਿਸੇ ਨੇ ਦੇਖੀ ਹੋਵੇ ਤੇ ਉਹਨੂੰ ਦੱਸ ਕੇ ਤੇ ਸ਼ੁਕਰੀਆ ਦਾ ਮੌਕਾ ਦੇਣ ਤੇ ਬੱਕਰੀਆਂ ਨੂੰ ਪਹਿਲਾਂ ਨਹੀਂ ਸਾਂਭਦੇ ਹੈਗੇ ਹੁਣ ਸਵੇਰੇ ਸਵੇਰੇ ਮੈਂ ਘਰੋਂ ਬਾਹਰ ਨਿਕਲਿਆ ਤੇ ਆ ਬੰਦੇ ਦੀ ਬੱਕਰੀਆਂ ਨਾਲ ਸਾਡੇ ਨਾਲ ਬਾਹਰ ਦਰਖਤ ਲੱਗਿਆ ਇਹਨੂੰ ਆਖਰਾਂ ਲੱਗੀਆਂ ਹੋਈਆਂ ਸੀ ਖਾਣ ਵਾਸਤੇ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਸਵੇਰੇ ਸਵੇਰੇ ਬਾਹਰ ਕੱਢ ਦੇਣੀਆਂ ਜਿੱਥੇ ਮਰਜ਼ੀ ਘੁੰਮਣ ਫਿਰਨ ਜਿਹਦੇ ਘਰ ਮਰਜ਼ੀ ਜਾ ਕੇ ਭਾਵੇਂ ਫੁੱਲ ਖਾ ਲੈਣ ਕਿਸੇ ਦੀ ਸਬਜ਼ੀ ਖਾ ਲੈਣ ਜਿਹੜੀ ਸ਼ਾ ਮਰਜ਼ੀ ਖਾਣ ਪਰ ਬੱਕਰੀਆਂ ਜਿਹੜੀਆਂ ਨੇ ਸ਼ਾਮੀ ਰੱਜ ਕੇ ਘਰ ਆਉਣੀਆਂ ਚਾਹੀਦੀਆਂ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਪ੍ਰੋਪਰ ਵੀ ਚਰਾ ਕੇ ਲਿਆਂਦੇ ਆ ਉਹ ਵੀ ਇਹੀ ਕੰਮ ਕਰਦੇ ਆ ਜਾਂਦੇ ਹੋਏ ਕਿਸੇ ਦੇ ਪੱਠਾਂ 'ਚ ਬੱਕਰੀਆਂ ਵਾੜਦੀਆਂ ਕਿਸੇ ਦੀ ਕਣਕ 'ਚ ਵਾੜਦੀਆਂ ਇੱਦਾਂ ਕਰਦੇ ਕਰਾਉਂਦੇ ਨੇ ਉਹਨਾਂ ਨੇ ਬੱਕਰੀਆਂ ਆਪਣੀਆਂ ਜਿਹੜੀਆਂ ਨੇ ਚਰਾ ਕੇ ਲਿਆਉਣੀਆਂ ਘਰ ਬੰਦੇ ਨੂੰ ਕਿਹਾ ਮੈਂ ਬੱਕਰੀਆਂ ਵਾਲੇ ਨੂੰ ਮੈਂ ਕਿਹਾ ਯਾਰ ਤੁਸੀਂ ਬੱਕਰੀਆਂ ਚਰਾਉਂਦੇ ਕਿਸੇ ਦੀ ਹਾਲ ਬੱਕਰੀਆਂ ਤੁਹਾਡੀ ਇੱਦਾਂ ਵੜ ਜਾਂਦੀਆਂ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ ਇਹਦਾ ਮੈਂ ਗੁਨਾਹ ਮਿਲਦਾ ਵਾ ਕਹਿੰਦਾ ਤੈਨੂੰ ਨਹੀਂ ਪਤਾ ਹੈਗਾ ਬੱਕਰੀਆਂ ਰੱਖਣਾ ਸੁੰਨਤ ਆ ਮੈਂ ਕਿਹਾ ਯਾਰ ਬੱਕਰੀਆਂ ਰੱਖਣਾ ਸੁੰਨਤ ਆ ਪਰ ਕਿਸੇ ਹਾਲ ਦੀ ਫਸਲ ਜਦੋਂ ਚਰਾਓਗੇ ਉਹ ਤਾਂ ਗੁਨਾਹ ਮਿਲਦਾ ਨਹੀਂ ਤੁਹਾਨੂੰ ਉਹਨਾਂ ਨੇ ਮੈਨੂੰ ਇੱਕ ਹੋਰ ਹਦੀਸ ਸੁਣਾਤੀ ਅੱਗੇ ਕਹਿੰਦਾ ਅਗਰ ਕੋਈ ਜਾਨਵਰ ਤੁਹਾਡੀ ਫਸਲ ਖਾ ਜਾਂਦਾ ਨਾ ਤਾਂ ਉਹਦਾ ਤੁਹਾਨੂੰ ਸਵਾਬ ਮਿਲਦਾ ਵਾ ਮੈਂ ਕਿਹਾ ਭਾਈ ਸਾਨੂੰ ਤਾਂ ਭਾਵੇਂ ਸਵਾਬ ਮਿਲਦਾ ਪਰ ਜਿਹੜਾ ਤੁਹਾਨੂੰ ਗੁਨਾਹ ਮਿਲਦਾ ਮੈਂ ਕਿਹਾ ਕਿਸੇ ਦੇ ਜਾਨਵਰ ਵਾਲੀ ਗੱਲ ਆ ਨਾ ਉਹ ਹੈਗੀ ਵੀ ਕੋਈ ਜੰਗਲੀ ਜਾਨਵਰ ਵਗੈਰਾ ਹੈਗਾ ਨਾ ਉਹ ਖਾ ਜਾਵੇ ਨਾ ਫੇਰ ਹੁੰਦਾ ਵਾ ਇਹ ਨਹੀਂ ਹੈਗਾ ਵੀ ਤੁਸੀਂ ਜਾਨਵਰ ਰੱਖੇ ਆਪਣੇ ਰੱਖ ਕੇ ਤੇ ਜਾ ਕੇ ਕਿਸੇ ਦੇ ਫਸਲ ਦੇ ਵਿੱਚ ਛੱਡ ਕੇ ਤੇ ਚਰਾ ਕੇ ਤੇ ਆਪਣਾ ਆ ਜਾਓ ਤੇ ਜਾਨਵਰ ਤੁਹਾਡੇ ਰੱਜ ਜਾਣ ਤੇ ਅਗਲੇ ਦੀ ਫਸਲ ਜਿਹੜੀ ਖਰਾਬ ਹੋ ਜਾਵੇ ਮੌਲਵੀ ਜਦੋਂ ਤਕਰੀਰ ਕਰਨਗੇ ਨਾ ਉਹਦੇ ਵਿੱਚ ਸਾਰਾ ਦੱਸ ਦੇਣਗੇ ਵੀ ਬੱਕਰੀ ਰੱਖਣਾ ਸੁੰਨਤ ਆ ਤੇ ਆਹ ਫਾਇਦੇ ਆ ਇਹ ਨਹੀਂ ਦੱਸਣਗੇ ਉਹਨਾਂ ਨੂੰ ਚਰਾਉਣਾ ਕਿੱਥੇ ਆ ਜਿਸ ਬੰਦੇ ਕੋਲ ਲੱਤਾਂ ਤੋਂ ਤੋਰ ਨਹੀਂ ਹੁੰਦਾ ਨਾ ਉਹ ਵੀ ਬੱਕਰੀਆਂ ਲਈ ਫਿਰਦਾ ਵਾ ਜਿਹੜਾ ਥੋੜੀ ਜ਼ਿਆਦਾ ਉਮਰ ਦਾ ਹੋ ਜਾਂਦਾ ਉਹ ਵੀ ਬੱਕਰੀਆਂ ਲਈ ਫਿਰਦਾ ਵਾ ਜਿਹੜੇ ਹੈਗੇ ਬੱਚੇ ਉਹਨਾਂ ਨੂੰ ਵੀ ਬੱਕਰੀਆਂ ਲੈ ਦਿੰਦੇ ਆ ਲੈ ਵੀ ਤੁਸੀਂ ਜਾਓ ਤੇ ਚਰਾ ਕੇ ਲਿਆਓ ਇਹ ਨਹੀਂ ਦੱਸਣਾ ਹੈਗਾ ਵੀ ਚਰਾਉਣਾ ਕਿੱਥੇ ਉਹਨਾਂ ਨੂੰ ਕਿਉਂਕਿ ਬਾਹਰ ਹਰ ਪਾਸੇ ਫਸਲਾਂ ਹੀ ਫਸਲਾਂ ਕੋਈ ਖੁੱਲ੍ਹਾ ਮੈਦਾਨ ਤੇ ਹੈ ਕੋਈ ਨਹੀਂ ਬੱਕਰੀਆਂ ਚਰਾਉਣ ਵਾਸਤੇ ਅੱਜ ਸ਼ਾਮੀ ਕੋਈ ਐਲਾਨ ਹੋਇਆ ਨਾ ਬੱਕਰੀਆਂ ਦਾ ਤੇ ਮੈਂ ਤੁਹਾਨੂੰ ਉਹਨਾਂ ਸਵੇਰੇ ਸੁਣਾਉਂਗਾ ਫਿਲਹਾਲ ਅਸੀਂ ਬੈਠੇ ਆਪਣੀ ਦੁਕਾਨ ਦੇ ਅੱਗੇ ਤੇ ਬਸ ਨਾਸ਼ਤਾ ਕਰਦੇ ਹਾਂ ਤੇ ਫਿਰ ਆਪਣਾ ਕੰਮ ਸ਼ੁਰੂ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਰੁਟੀਨ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡੇ ਨਾਲ ਜੁੜੇ ਰਹੋ ਟੁੱਟੇ ਕਿਹੜੇ ਆ ਇਹ ਬੈ ਬਾਹਰ ਵਾਲੇ ਅੱਛਾ ਇਹ ਕਿੱਥੇ ਟੁੱਟ ਗਏ ਯਾਰ ਇੱਥੇ ਜ਼ੋਰ ਨਹੀਂ ਕੋਟਾ ਰੜਿਆ ਨਾ ਅੱਛਾ ਅੱਛਾ ਕੁੱਟ ਨਿਕਲਦੇ ਨਹੀਂ ਹੁਣ ਬਾਹਰ ਸਾਰੀ ਸਾਫ਼ ਹੋ ਗਏ ਕੋਈ ਇਹਦੇ ਤਾਂ ਤਰੇ ਚਾਰ ਹੁੰਦੇ ਚਾਰ ਉਹਨਾਂ ਤਰੇ ਲੱਗੇ ਹਨ ਕੁਛ ਲੱਗਦੀ ਇਹ ਕਿੰਨੇ ਸਭ ਪਿਆ ਕੇ ਕੰਮ ਅਜੇ ਕੁਛ ਨਹੀਂ ਲੱਗੀ ਦੇਖੋ ਲੱਗ ਜੀ ਨੇੜੇ ਲੱਗ ਸਾਕੜੀ ਖੋਲ ਛੱਡ ਜਿਹੜਾ ਕਚਰਾ ਢਾ ਦੀ ਥੱਲੇ ਆ ਵੇਚ ਦਾ ਕਰ ਕੇ ਪਰ ਬਹੁਤ ਪਈ ओए करंट करें 150 पे कर दे आ राणा मंजा लिया मंजा ਬੰਜਾ ਲਿਆ ਦਾਣਾ ਉਹ ਦੱਸਣਾ ਪਹਿਲਾਂ ਬੰਜਾ ਤੋਂ ਬਾਅਦ ਮਾ ਆਵੇਗਾ ਡਾਕਾ ਤੋਂ ਨਹੀਂ ਪਾ ਕਿਸੇ ਬੈਂਕ ਮਾ ਜੀ नहीं नहीं मैं गया शहर गया ही नहीं मैं डाका की मारना सीगा ਫਿਰ ਕਾਲ ਕਿਉਂ ਨਹੀਂ ਚੱਕੀ ਮੇਰੀ ये रखा खराब देख सही मेरी सुता रहा मैं तो पूरा दिन आज 12 बजे सुता 4 बजे उठा ਬੜੀ ਗੱਲ ਹੈ ते नमाज पढ़ी है जोर दी ਹਾਂ उठ के मैं सो गया दवाई दवाई पा के खा दे उन्हें लिया मंजा बड़ा ले चक खाने ज़्यादा ख़राब हुई ना अज हजे भी मोबाइल वाल या रोशनी वाल नहीं देख होंगे है ਐਨਕਾਂ ਲਾਈ ਹੋਈਆਂ ਅੱਖਾਂ ਤੇ ਰਾਤ ਦੇ ਟਾਈਮ ਵੀ
ਉਮਰ ਦੇ ਨਾਲ ਅਸੀਂ ਜਾਣਾ ਸੀਗਾ ਅੱਜ ਸ਼ਹਿਰ। ਉਮਰ ਨੂੰ ਅਸੀਂ ਨਾਲ ਲੈ ਕੇ ਅੱਜ ਜਾਣਾ ਸੀਗਾ ਸ਼ਹਿਰ। ਇੱਕ ਤਾਂ ਫੋਨ ਵੀ ਕਰਦਾ ਰਿਹਾ ਦਿਨੇ ਤੇ, ਪਰ ਮੈਂ ਫੋਨ ਸੁਣਿਆ ਹੀ ਕੋਈ ਨਹੀਂ, ਕਿਸੇ ਦਾ ਵੀ ਕੋਈ ਨਹੀਂ ਸੁਣਿਆ ਫੋਨ, ਜਿਹਦਾ ਵੀ ਆਇਆ। ਅੱਖਾਂ ਸਾਡੀਆਂ ਅੱਜ ਵਾਹਵਾ ਖਰਾਬ ਹੋਈਆਂ, ਹਜੇ ਵੀ ਨਾ ਲਾਲ ਹੋਈਆਂ ਪਈਆਂ, ਪਾਣੀ ਆਉਂਦਾ ਪਿਆ ਅੱਖਾਂ ਦੇ ਵਿੱਚੋਂ। ਜੇ ਅਸੀਂ ਦੁਪਹਿਰੇ ਨਾ ਸੌਂਦੇ ਨਾ, ਫੇਸ ਟਾਈਮ ਜਾ ਕੇ ਨਾ ਅੱਖਾਂ ਖਰਾਬ ਹੋਣੀਆਂ ਸ਼ੁਰੂ ਹੋਣੀਆਂ ਸੀਗੀਆਂ, ਤੇ ਰਾਤੀ ਸੌਣਾ ਸੀ, ਤੇ ਰਾਤ ਨੂੰ ਕਾਫੀ ਫਰਕ ਪੈ ਜਾਂਦਾ। ਜੇ ਰਾਤ ਦੀ ਨੀਂਦ ਆ ਨਾ, ਉਹ ਤਕਰੀਬਨ 7-8 ਘੰਟੇ ਦੀ ਫੇਰ ਹੋ ਜਾਂਦੀ ਹੈ ਨਾ, ਤੇ ਉਹਦੇ ਨਾਲ ਅੱਖਾਂ ਕਾਫੀ ਠੀਕ ਹੋ ਜਾਂਦੀਆਂ ਦੁਬਾਰਾ। ਪਰ ਦਿਨੇ ਸੌਣ ਦੇ ਨਾਲ ਨਾ ਹੁਣ ਸਵੇਰ ਤੱਕ ਅੱਖਾਂ ਉੱਕਾ ਠੀਕ ਹੋ ਜਾਣਗੀਆਂ ਇਨਸ਼ਾਅੱਲਾ। ਬਸ ਹੁਣ ਸੌਂਦੇ ਜਾ ਕੇ ਮੋਬਾਈਲ 'ਚ ਕੋਈ ਨਹੀਂ ਚਲਾਉਣਾ ਹੈਗਾ, ਹੋਰ ਕੋਈ ਕੰਮ ਨਹੀਂ ਹੈਗਾ ਇਸ ਟਾਈਮ। ਬਸ ਸੋਣਾ ਵਾ ਤੇ ਅੱਲਾ ਕਰ ਰੱਖਣ ਠੀਕ ਹੋ ਜਾਣ ਬਸ। ਸਾਡਾ ਅੱਜ ਦਾ ਵਲੌਗ ਇੰਨੇ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।